ਵੇਲਿਓ ਮੀਆਂ ਆਸਫ ਅਲੀ ਇੱਕ ਵਾਰੀ ਫਿਰ ਲੰਗਰ ਦੇ ਨਾਲ ਤੁਹਾਡੇ ਸਾਹਮਣੇ ਆ। ਤੁਸੀਂ ਵੀ ਕਹਿਣਾ ਜਿੱਧਰ ਵੀ ਜਾਂਦਾ ਅੱਜ ਪ੍ਰਸ਼ਾਦ ਹੀ ਦਿਖਾਈ ਜਾ ਰਿਹਾ। ਖਾਣ ਪੀਣ ਦਾ ਉੱਦਾਂ ਮੈਂ ਬਹੁਤ ਸ਼ੌਕੀਨ ਹਾਂ, ਕੋਈ ਸ਼ੱਕ ਨਹੀਂ, ਪਰ ਇਹ ਪ੍ਰਸ਼ਾਦ ਮੈਂ ਅੱਜ ਪਹਿਲੀ ਵਾਰੀ ਇੱਥੇ ਦੇਖਿਆ। ਬਾਹਰੋਂ ਤੇ ਤੁਹਾਨੂੰ ਪਤਾ ਮੈਂ ਦਿਖਾਉਂਦਾ ਰਹਿੰਦਾ, ਮੈਂ ਬਾਹਰੋਂ ਜਾ ਰਿਹਾ ਸੀਗਾ ਤੇ ਮੇਰੀ ਨਜ਼ਰ ਪਈ, ਮੈਂ ਕਿਹਾ ਇਹ ਅੰਦਰ ਡਰਾਈ ਫਰੂਟ ਪਏ ਆ, ਇਹ ਕੀ ਚੱਕਰ ਆ। ਅੰਦਰ ਆਏ ਤੇ ਪੁੱਛਿਆ ਤੇ ਉਹ ਕਹਿੰਦੇ ਜੀ ਇਹ ਜਿਹੜਾ ਪ੍ਰਸ਼ਾਦ ਆ ਇੱਥੇ ਇਹ ਸਪੈਸ਼ਲ ਤਿਆਰ ਹੋ ਰਿਹਾ। ਇਹ ਕਿਹੜਾ ਪ੍ਰਸ਼ਾਦ ਆ ਇਹ ਜਾਣਦੇ ਆ ਜੀ। ਕੀ ਨਾਂ ਤੁਹਾਡਾ? ਮੇਰਾ ਨਾਮ ਅਵਤਾਰ ਸਿੰਘ। ਅੱਛਾ, ਤੇ ਕਿੱਥੋਂ ਆਏ ਹੋ ਤੁਸੀਂ? ਅਸੀਂ ਹਸਨ ਅਬਦਾਲ ਤੋਂ। ਹਸਨ ਅਬਦਾਲ ਤੋਂ ਆਏ ਜੀ ਜੀ। ਇਹ ਕਿਹੜਾ ਪ੍ਰਸ਼ਾਦ ਤਿਆਰ ਹੋ ਰਿਹਾ? ये ड्राई फ्रूट प्रसाद है। ਅੱਛਾ, ये जदों परसों अखंड पाठ साहिब की समाप्ति हो जाएगी, ਠੀਕ ਹੈ। गुरु नानक साहिब जी का जन्म दिन मनाएंगे तो सोचे प्रसाद वरत्या जाएगा। ਅੱਛਾ, ਇਹਦੇ ਚ ਕੀ ਕੁਛ ਪਾ ਰਹੇ ਹੋ? ये खजूर है और बादाम है, मेवा है और खुरमानी है, ये चीज़ें हैं। 4-5 चीज़ें, मेवा 4-5 चीज़ें हैं। ਅੱਛਾ, ਇਹ ਸਾਰਾ ਤੁਸੀਂ ਉੱਥੋਂ ਲੈ ਕੇ ਆਉਂਦੇ ਹੋ ਨਾਲ? नहीं इतों दे, ਅੱਛਾ, ये पिछोड़ तो लेके आते हैं। अच्छा। हाँ जी। ਤੇ ਇਹ ਕਿੰਨੇ ਕੁ ਮਣ ਹੁੰਦਾ ਸਾਰਾ? ये होंगे तकरीबन 5-6 मन होंगे। ਅੱਛਾ, 5-6 ਮਣ ਹੁੰਦਾ। 5-6 मन का होंदा। ਵਾਹ ਜੀ, ਆ ਦੇਖੋ ਤੁਸੀਂ, ਉਹ ਕਹਿੰਦੇ 5-6 ਮਣ ਹੁੰਦਾ ਵਾ। ਆ ਇਹਦੇ ਚ ਛੁਹਾਰੇ ਆ। ਅੱਛਾ, ਇਹ ਖੁਸ਼ ਖੁਰਮਾਨੀ ਜਿਹੜੀ ਹੁੰਦੀ ਆ। ਅੱਛਾ, ਇਹਦੇ ਨਾਲ ਇਹ ਪਤਾ। ਅੱਛਾ, ਕੌਣ ਕਿਹੜਾ? ਅੱਛਾ, ਅੱਛਾ मतलब इसके अंदर बादाम है, ऊपर मीठा लगा ਅੱਛਾ हुआ ਅੱਛਾ, है। ਇਹਦੇ ਅੰਦਰ ਬਦਾਮ ਆ। ਠੀਕ। ਹਾਂ, ਅੱਛਾ, ਉੱਪਰ ਇਹ ਮਿੱਠਾ ਦੇਖੋ ਜੀ, ਲੱਗਾ ਹੋਇਆ। ਬਦਾਮ ਦੇ ਉੱਤੇ ਉਹ ਪਤਾਸੇ ਵਾਲਾ ਨਹੀਂ ਹੁੰਦਾ ਜਿਹੜਾ, ਜਿਹੜੀਆਂ ਫੁੱਲੀਆਂ ਜੀ, ਇਹ ਉਹਦੇ ਉੱਤੇ ਮਿੱਠਾ ਉਹ ਲੱਗਿਆ ਹੋਇਆ। ਅੱਛਾ, ਇਹਦੇ ਨਾਲ ਇਹਦੇ ਵਿੱਚ ਆ ਕਿਸ਼ਮਿਸ਼ ਵੀ ਪਾਈ ਜਾ ਰਹੀ ਆ। ਯਾਨੀ ਕਿ ਇਹਦੇ ਵਿੱਚ ਪੂਰਾ ਇੱਕ ਮੁਕੰਮਲ ਡਰਾਈ ਫਰੂਟ ਦਾ ਜਿਹੜਾ ਵਾ ਇੱਕ ਪੈਕਟ ਤਿਆਰ ਹੁੰਦਾ ਵਾ। ਔਰ ਇਹ ਪੈਕਟ ਵੀ ਕੋਈ ਛੋਟਾ ਨਹੀਂ। ਆ ਦਿਖਾਣਾ ਇੱਕ ਪੈਕਟ, ਆ ਦੇਖੋ। ਯਾਨੀ ਕਿ ਇਹ ਘੱਟੋ ਘੱਟ ਵੀ ਮੇਰਾ ਖਿਆਲ ਅੱਧਾ ਕਿਲੋ ਦਾ ਹੋਣਾ ਵਾ। ਹਾਂਜੀ, ਤੇ ਇਹ ਅੱਧਾ ਕਿਲੋ ਜਿਹੜਾ ਵਾ ਡਰਾਈ ਫਰੂਟ ਇਹ ਦਿੱਤਾ ਜਾਂਦਾ ਵਾ ਸਾਰਿਆਂ ਨੂੰ, ਪੈਕਟ 'ਚ ਪਾ ਕੇ ਰੱਖਿਆ ਜਾਂਦਾ। ਅੱਛਾ, ਇਹਦਾ ਇਹ ਫਾਇਦਾ ਨਾ ਕਿ ਲੋਕ ਨਾਲ ਲੈ ਜਾਂਦੇ, ਜਿੱਦਾਂ ਪਿੰਨੀ ਪ੍ਰਸ਼ਾਦ ਨਾਲ ਲੈ ਜਾਂਦੇ ਆ। ਬਾਕੀ ਤੇ ਜਿਹੜਾ ਇੱਥੇ ਹੀ ਖਾ ਲਿਆ, ਜਿਨ੍ਹਾਂ ਨੂੰ ਨਾਲ ਨਹੀਂ ਲਿਜਾ ਸਕਦੇ, ਜਿਹੜੇ ਲੋਕ ਉਹਨਾਂ ਦੇ ਘਰਾਂ 'ਚ ਆ, ਜਿਹੜੇ ਰਿਸ਼ਤੇਦਾਰ, ਇਹ ਉਹਨਾਂ ਲਈ ਨਾਲ ਵੀ ਲੈ ਜਾਂਦੇ ਆ। ਤੇ ਬਹਰਹਾਲ ਇਹ ਵੀ ਅੱਜ ਦੇਖਿਆ। ਤੇ ਤੁਸੀਂ ਵੀ ਨਾਲ ਹੀ ਆਏ ਹੋ ਉੱਥੋਂ? ਜੀ ਅਸੀਂ ਵੀ ਆਏ ਹਾਂ ਪਿਸ਼ਾਵਰ। ਅੱਛਾ, ਇਹਦਾ ਕੀ ਮਕਸਦ ਜਿਹੜਾ ਵਾ, ਕੀ ਤੁਸੀਂ ਸੋਚ ਕੇ ਇਹ ਲੈ ਕੇ ਆਉਂਦੇ ਹੋ ਕਿ ਬਾਬੇ ਦੀ ਸੇਵਾ ਲਈ, ਲੁਕਾਈ ਦੀ ਸੇਵਾ ਲਈ? ਬਾਬਾ ਜੀ ਦਾ ਦਰਸ ਵੀ ਸੀਗਾ ਇੱਕ ਕਿ ਜਿਹੜਾ ਵੰਡ ਚੱਕਣਾ, ਇਹ ਉਹੀ ਚੱਲੀ ਜਾ ਰਿਹਾ ਹਾਲੇ ਤੱਕ? ਜੀ ਬਿਲਕੁਲ। ਇਹ ਬਾਬਾ ਗੁਰੂ ਨਾਨਕ ਜੀ ਨੇ ਜਿਨ੍ਹਾਂ ਨੇ 20 ਰੁਪਇਆ ਤੋਂ ਸ਼ੁਰੂ ਕੀਤਾ ਸੀ, ਅੱਜ ਗੁਰੂ ਮਹਾਰਾਜ ਦੀ ਕਿਰਪਾ ਹੈ ਤਕਰੀਬਨ 4-5 ਦਿਨ ਅਟੁੱਟ ਲੰਗਰ, ਜਿਹਦੇ ਵਿੱਚ ਇਸ ਤਰ੍ਹਾਂ ਦਾ ਨਹੀਂਗਾ ਕਿ ਉਹ ਜਿਹੜਾ ਹੈ ਮੁਸਲਿਮ ਹੈ, ਉਹ ਹਿੰਦੂ ਹੈ, ਉਹ ਸਿੱਖ ਹੈ, ਉਹ ਈਸਾਈ ਹੈ, ਜਿਹੜੇ ਵੀ ਲੋਕ ਇੱਥੇ ਆਉਂਦੇ ਹਨ ਉਹ ਬਾਬੇ ਦੀ ਲੰਗਰ ਛਕਦੇ ਹਨ। ਇਹ ਜਿਹੜਾ ਹੈ ਸਰ 20 ਰੁਪਏ ਦਾ ਕਮਾਲ ਹੈ। ਜਿਹੜਾ ਬਾਬੇ ਨਾਨਕ ਨੇ 20 ਰੁਪਏ ਤੋਂ ਜਿਹੜਾ ਕਮਾਲ ਸ਼ੁਰੂ ਕੀਤਾ ਸੀ, ਜਿਹੜਾ ਲੰਗਰ ਸ਼ੁਰੂ ਕੀਤਾ ਸੀ, ਗੁਰੂ ਮਹਾਰਾਜ ਦੀ ਕਿਰਪਾ ਅਪਾਰ ਬਖਸ਼ਿਸ਼ ਨਾਲ ਹੁਣ ਵੀ ਚੱਲਦਾ ਹੈ। ਤੇ ਇਹਦੇ ਵਿੱਚ ਲੰਗਰ ਵਿੱਚ ਜਿਹੜੇ ਚੀਜ਼ਾਂ 36 ਪ੍ਰਕਾਰ ਭੋਜਨ ਅਸੀਂ ਉਸ ਨੂੰ ਕਹਿੰਦੇ ਹਨ, ਜਿਹੜਾ ਮਤਲਬ ਹਰ ਚੀਜ਼ ਉਹਦੇ ਵਿੱਚ ਸ਼ਾਮਿਲ ਹੁੰਦੀ ਹੈ, ਹਰ ਚੀਜ਼ ਮੌਜੂਦ ਹੁੰਦੀ ਹੈ ਤੇ ਸਾਰੇ ਲੋਕ ਛਕਦੇ ਨੇ। ਇਹ ਨਹੀਂ ਹੈਗੇ ਕਿ ਇਹ ਸਿਰਫ ਸਿੱਖਾਂ ਵਾਸਤੇ ਬਣਿਆ ਹੈ ਤੇ ਸਿੱਖ ਛਕਦੇ ਨੇ। ਇੱਥੇ ਜਿਹੜੇ ਵੀ ਲੋਕ ਆਉਂਦੇ ਨੇ ਸਾਰੇ ਲੰਗਰ ਛਕ ਸਕਦੇ ਆ। ਇਹ ਬਾਬੇ ਨਾਨਕ ਦੀ ਕਿਰਪਾ ਹੈ। ਤੇ 5 ਦਿਨ ਮੁਸਲਸਲ ਇਹ ਚੱਲਦਾ ਰਹਿੰਦਾ ਹੈ, 24 ਘੰਟੇ। ਮਤਲਬ ਸਿਰਫ ਰਾਤ ਨੂੰ 1-2 ਘੰਟੇ ਜਿਹੜੇ ਨੇ ਉਹ ਆਰਾਮ ਕਰਦੇ ਨੇ ਸੇਵਾਦਾਰ, ਤੇ ਬਾਕੀ ਜਿਹੜਾ ਹੈ ਨਾ ਚੱਲਦੇ ਰਹਿੰਦੇ ਨੇ। ਅੱਛਾ, ਇਹ ਟੋਟਲ ਕਿੰਨੇ ਕੁ ਪੈਕਟ ਤਿਆਰ ਹੋਣਗੇ? ਇਹ ਇਸ ਤਰ੍ਹਾਂ ਤਾਂ ਹਿਸਾਬ ਨਹੀਂ ਕੀਤਾ, ਪਰ ਕਾਫੀ ਜਿਹੜੀ ਭੋਰੀਆਂ ਸੀ ਭਰੀਆਂ ਨੇ। ਅੱਛਾ ਹਾਂ, ਅੱਛਾ, ਕਿੰਨੀਆਂ ਬੋਰੀਆਂ? ਅੱਛਾ ਅੱਛਾ, 10,000 पैकेट तकरीबन। ਅੱਛਾ, ਨਹੀਂ 10,000 ਪੈਕਟ ਇਹ ਤਿਆਰ ਹੋ ਰਿਹਾ ਵਾ, ਜਿਹੜਾ ਇੱਥੇ ਵੰਡਿਆ ਜਾਣਾ ਵਾ ਸਾਰਿਆਂ ਨੂੰ। ਅੱਛਾ, ਮੈਂ ਖਜੂਰਾਂ ਤੇ ਦੇਖੀਆਂ ਵਾ, ਇਸਨੂੰ ਮੋਕਲ ਕਹਿੰਦੇ ਨੇ। ਜਿਹੜੀਆਂ ਬਦਾਮ ਹੁੰਦੇ ਆ ਵਿੱਚ ਪਾਦੀ ਦੇ ਗਿਟਕ ਦੇ ਥਾਂ 'ਚ ਬਦਾਮ ਹੁੰਦੇ, ਇਹ ਵੈਸੇ ਮੈਂ ਪਹਿਲੀ ਵਾਰੀ ਅੱਜ ਦੇਖ ਰਿਹਾ। हाँ, ये पिछोड़ मिल जाएंगे। ये काबली लोग ज़्यादा कावे दे नाल खाते हैं। ਅੱਛਾ हाँ, कावा नहीं है, फिक्का कावा बनाने उस दे नाल ये खाते हैं काबली लोग। ਅੱਛਾ, ਕਾਬਲੀ ਜਿਹੜੇ हाँ जी, वो खाते हैं। ਅੱਛਾ, ਜਿਹੜੇ ਕਾਬਲੀ ਆ ਤੇ ਜਿਹੜੇ ਇੱਧਰ ਵਾਲੇ ਇਹ ਕੇਪੀ ਵਾਲੇ ਪਠਾਨ ਆ, ਇਹ ਅਲੱਗ-ਅਲੱਗ ਆ? अलग अलग हैं, क्योंकि काबली अफगानिस्तान दिन और कीपी के वाले पठान जो है पाकिस्तान दिन, लेकिन इनकी आदत और खूबी खाना पीना सब सेम है।
ਦੇਖੋ ਜੀ ਬਾਕੀ ਡਰਾਈ ਫਰੂਟ ਬੜਾ ਕਮਾਲ ਦਾ ਤੇ ਬਾਕੀ ਹੁਣ ਤੁਹਾਨੂੰ ਅੱਗੇ ਕਿਸੇ ਹੋਰ ਪਾਸੇ ਲੈ ਕੇ ਚੱਲਦਾ ਲੰਗਰ ਹਾਲੇ ਹੋਰ ਵੀ ਦਿਖਾ ਲਾਂਗੇ ਤੁਹਾਨੂੰ।